ਤਾਂ ਜਿਹੜੀ ਇਹ ਸਿੱਖੀ ਸਪਿਰਿਟ ਇਸ ਮੋਰਚੇ ਦੇ ਵਿੱਚ ਦਿਖੀ ਆ, ਤੁਸੀਂ ਜਦੋਂ ਉਹਨੂੰ ਦੇਖਦੇ ਹੋ ਜਾਂ ਉਹਦੇ ਬਾਰੇ ਸੋਚਦੇ ਹੋ ਤਾਂ ਕਿਵੇਂ ਤੁਸੀਂ ਉਹਨੂੰ ਸ਼ਬਦਾਂ 'ਚ ਬਿਆਨ ਕਰੋਗੇ? ਕਿਉਂਕਿ ਇਹੀ ਨਹੀਂ ਹੁੰਦਾ ਕਿ ਅਸੀਂ ਉੱਥੇ ਇੱਕ ਬਹੁਤ ਵੱਡਾ ਇਕੱਠ ਲੈ ਕੇ ਪਹੁੰਚ ਗਏ ਅਤੇ ਅਸੀਂ ਉੱਥੇ ਜਾ ਕੇ ਜੰਗ ਜਿੱਤ ਲਾਂਗੇ। ਜਿਹੜੀ ਇੱਕ ਬੈਕਬੋਨ ਹੁੰਦੀ ਆ ਨਾ ਪ੍ਰਸ਼ਾਦੇ ਪਾਣੀ ਦੀ ਜਾਂ ਹੋਰ ਸੇਵਾਵਾਂ ਹੁੰਦੀਆਂ ਨੇ, ਜੋ ਪੰਜਾਬ ਨੂੰ ਇਹ ਇੱਕ ਕਹਿੰਦੇ ਨਾ ਗੁੜਤੀ ਦੇ ਤੌਰ 'ਤੇ ਮਿਲਿਆ ਹੋਇਆ ਮਹਾਰਾਜ ਤੋਂ। ਉਹ ਵੀ ਦੇਖਿਆ ਕਿ ਜਿਹੜੀ ਬਾਕੀ ਵੀ ਧਰਮਾਂ ਦੇ ਲੋਕ ਸੀ ਜਾਂ ਬਾਕੀ ਹੋਰ ਸੂਬਿਆਂ ਦੇ ਲੋਕ ਸੀ, ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੇ ਵਿੱਚ ਮਾਣ ਮਹਿਸੂਸ ਕਰ ਰਹੇ ਸੀ। ਤਾਂ ਜਿਹੜਾ ਪ੍ਰਚਾਰ ਪ੍ਰਸਾਰ ਹੋਇਆ, ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਿੱਖੀ ਦੇ ਵਿੱਚ ਵਾਧੇ ਵਿੱਚ ਇਹ ਸੰਘਰਸ਼ ਜਿਹੜਾ ਆ ਉਹ ਰੋਲ ਨਿਭਾ ਰਿਹਾ? ਇਹ ਮੋਰਚੇ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ ਵਾ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੇ ਕਈ ਹਰਿਆਣੇ ਦੇ ਜਿਹੜੇ ਜਾਟ ਸਿੱਖ ਸੀਗੇ ਹੈ ਨਾ, ਉਹਨਾਂ ਨੇ ਅੰਮ੍ਰਿਤ ਛਕ ਲਿਆ। ਨਿਸ਼ਾਨ ਸਭ ਤੋਂ ਵੱਧ ਕੇ ਸਾਡੇ ਲਈ ਹੋਰ ਕੋਈ ਨਿਸ਼ਾਨ ਹੀ ਨਹੀਂ ਹੈਗਾ, ਅਤੇ ਅਸੀਂ ਮਹਾਰਾਜ ਨੂੰ ਸਮਰਪਿਤ ਹਾਂ ਅਤੇ ਅਸੀਂ ਆਪਣਾ ਜੋ ਘਰ ਸੀਗਾ ਅਸੀਂ ਉਹ ਕਰੀਏ, ਅਤੇ ਬਾਕੀ ਮਹਾਰਾਜ ਨੇ ਸਾਡੀ ਆਪ ਰੱਖਿਆ ਕੀਤੀ ਆ ਅਤੇ ਅੱਜ ਤੁਹਾਡੇ ਸਾਹਮਣੇ ਆ। ਅਤੇ ਮੋਰਚਾ ਵੀ ਫਤਿਹ ਹੋਇਆ ਵਾ ਅਤੇ ਸਾਡੇ ਨਿਸ਼ਾਨ ਵੀ ਅੱਜ ਉਸੇ ਤਰ੍ਹਾਂ ਝੂਲਦੇ ਪਏ ਨੇ। ਜਿਵੇਂ ਲੋਕਾਂ ਨੇ ਸਾਡੇ 'ਤੇ ਦੋਸ਼ ਲਾਏ ਸੀਗੇ ਕਿ ਇਹ ਪਤਾ ਨਹੀਂ ਖਾਲਿਸਤਾਨੀ ਰੰਗ ਦਿੰਦੇ ਨੇ ਮੋਰਚੇ ਨੂੰ, ਅਤੇ ਅੱਜ ਮਹਾਰਾਜ ਨੇ ਜਿਹੜੀ ਜਿੱਤ ਆ ਨਾ ਉਹ ਸਿੱਖਾਂ ਦੀ ਝੋਲੀ 'ਚ ਹੀ ਪਾਈ ਆ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਸਿੱਖਾਂ ਨੂੰ ਹੀ ਮਾਣ ਦਿੱਤਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅਸੀਂ ਇਸ ਸਮੇਂ ਸਿੰਘੂ ਬਾਰਡਰ 'ਤੇ ਮੌਜੂਦ ਹਾਂ, ਜਿੱਥੇ ਕਿਸਾਨ ਸੰਘਰਸ਼ ਚੱਲ ਰਿਹਾ ਆ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਕਰਨ ਤੋਂ ਬਾਅਦ ਕਿ ਉਹ ਆਉਂਦੇ ਦਿਨਾਂ ਦੇ ਵਿੱਚ 3 ਕਾਲੇ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਜਾ ਰਹੇ ਨੇ, ਭਾਵ ਰੱਦ ਕਰਨ ਜਾ ਰਹੇ ਨੇ। ਉਸ ਤੋਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਖੁਸ਼ੀਆਂ ਦਾ ਮਾਹੌਲ ਆ। ਇੱਥੇ ਲੋਕਾਂ ਦੇ ਵਿੱਚ ਬੜਾ ਚਾਅ ਆ ਅਤੇ ਲੋਕ ਇਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਕਿ ਇਹ ਸੰਘਰਸ਼ ਜਿੱਤਿਆ ਗਿਆ ਹੈ। ਅਤੇ ਹਾਲਾਂਕਿ ਇਹ ਵੀ ਲੋਕਾਂ ਨੂੰ ਦਰਦ ਜ਼ਰੂਰ ਆ ਕਿ ਉਹਨਾਂ ਦੇ ਸਾਥੀ ਕਈ ਕਿਸਾਨ ਜਿਹੜੇ ਆ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਇਸ ਸੰਘਰਸ਼ ਦੇ ਦੌਰਾਨ, ਭਾਵੇਂ ਉਹ ਇੱਥੇ ਮੋਰਚੇ ਦੇ ਵਿੱਚ ਹੋਣ ਜਾਂ ਫਿਰ ਇੱਥੇ ਸੜਕ ਹਾਦਸਿਆਂ 'ਚ ਹੋਣ ਜਾਂ ਫਿਰ ਜਿਸ ਤਰ੍ਹਾਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਉੱਤੇ ਗੱਡੀ ਚੜ੍ਹਾ ਕੇ, ਅਤੇ ਚਾਹੇ ਸ਼ਹੀਦ ਨਵਰੀਤ ਸਿੰਘ ਦੀ ਗੱਲ ਹੋਵੇ, ਅਤੇ ਇਹਨਾਂ ਗੱਲਾਂ ਦਾ ਜ਼ਰੂਰ ਦੁੱਖ ਜ਼ਰੂਰ ਹੁੰਦਾ ਆ। ਪਰ ਠੀਕ ਆ, ਕੁਰਬਾਨੀਆਂ ਹੁੰਦੀਆਂ ਨੇ, ਪਰ ਸੰਘਰਸ਼ ਜਿੱਤਿਆ ਗਿਆ, ਇਸ ਗੱਲ ਦੀ ਵੱਡੀ ਖੁਸ਼ੀ ਆ। ਅਤੇ ਉਹ ਖੁਸ਼ੀ ਇੱਥੇ ਅੱਜ ਬਾਰਡਰ 'ਤੇ ਦੇਖੀ ਜਾ ਸਕਦੀ ਆ। ਅਤੇ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਜਿਹੜੇ ਲੋਕ ਇੱਥੇ ਮੌਜੂਦ ਨੇ ਜਾਂ ਇੱਥੇ ਜਿਹੜੇ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਡਟੇ ਹੋਏ ਨੇ ਉਹਨਾਂ ਦੇ ਨਾਲ। ਅਤੇ ਮੇਰੇ ਨਾਲ ਵੀਰ ਕਮਲਦੀਪ ਸਿੰਘ ਮੌਜੂਦ ਨੇ, ਜਿਹੜੇ ਕਿ ਇੱਥੇ ਜੋ ਬ੍ਰਿਟਿਸ਼ ਸਿੱਖ ਕਾਉਂਸਲ UK ਦਾ ਲੰਗਰ ਆ, ਉਸ ਲੰਗਰ ਨੂੰ ਚਲਾਉਣ ਦੀ ਸੇਵਾ ਵੀ ਨਿਭਾ ਰਹੇ ਨੇ। ਪਹਿਲੇ ਦਿਨ ਤੋਂ ਹੀ ਉਹ ਸੰਘਰਸ਼ ਦੇ ਨਾਲ ਇੱਥੇ ਮੌਜੂਦ ਨੇ ਅਤੇ ਅੱਜ ਤੱਕ ਡਟੇ ਹੋਏ ਨੇ। ਅਤੇ ਸਭ ਤੋਂ ਪਹਿਲਾਂ ਮੈਂ ਵੀਰ ਤੁਹਾਡਾ TV 84 'ਤੇ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਕਮਲਦੀਪ ਵੀਰ, ਅਸੀਂ ਦੇਖਿਆ ਵੀ ਜਿਹੜਾ ਅੱਜ ਇਹ ਫੈਸਲਾ ਆਇਆ ਆ, ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਇੱਕ ਖੁਸ਼ੀ ਆ, ਇੱਕ ਮਾਣ ਵੀ ਕਿਸਾਨ ਮਹਿਸੂਸ ਕਰ ਰਹੇ ਆ ਕਿ ਇਸ ਸੰਘਰਸ਼ ਦੀ ਜਿੱਤ ਹੋਈ ਆ। ਤੁਸੀਂ ਇੱਥੇ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਹੋਇਆ ਸਿਧਾਂਤ ਆ, ਜਿਹੜੀ ਦੇਗ ਤੇਗ ਫਤਿਹ ਦੀ ਗੱਲ ਆ, ਉਹਦੇ ਵਿੱਚ ਜਿਹੜੀ ਦੇਗ ਵਾਲੀ ਗੱਲ ਆ, ਉਸ ਨੂੰ ਇੱਥੇ ਤੁਸੀਂ ਪ੍ਰਕਾਸ਼ਮਾਨ ਕੀਤਾ ਹੋਇਆ। ਇੱਥੇ ਲੰਗਰ ਚਲਾਏ ਜਾ ਰਹੇ ਨੇ, ਅਤੇ ਅੱਜ ਇਸ ਫੈਸਲੇ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਇੱਕ ਵਾਰੀ ਤਾਂ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ, ਤੁਸੀਂ ਵੀ ਇੱਥੇ ਸੀਗੇ ਕਿ 24 ਘੰਟੇ ਲੰਗਰ ਬ੍ਰਿਟਿਸ਼ ਕਾਉਂਸਲ UK ਵੱਲੋਂ ਚਲਾਏ ਜਾ ਰਹੇ ਸੀਗੇ। ਅਤੇ ਫਿਰ ਉਹ ਤੋਂ ਬਾਅਦ 26 ਤੋਂ ਬਾਅਦ ਕੁਛ ਇਹੋ ਜਿਹਾ ਟਾਈਮ ਆਇਆ ਜਮਾਂ ਹੀ ਮੋਰਚਾ ਬਹੁਤ ਡਾਊਨਫਾਲ 'ਚ ਚਲੇ ਗਿਆ ਸੀਗਾ, ਅਤੇ ਸੰਗਤ ਬਹੁਤ ਘੱਟ ਗਈ ਸੀਗੀ। ਸਾਰੇ ਆਪਣੇ ਪਿੰਡੋ ਪਿੰਡੀ ਹੋ ਗਏ ਸੀ ਕਿ ਅੱਗੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਮੋਰਚੇ ਦਾ। ਪਰ ਜਦੋਂ ਅੱਜ ਇਹ ਫੈਸਲਾ ਆਇਆ, ਅਸੀਂ ਦੇਖ ਰਹੇ ਹਾਂ ਸਵੇਰ ਤੋਂ ਹੀ ਜਿਹਦੇ ਕੋਲ ਵੀ ਇਹ ਖਬਰ ਪਹੁੰਚੀ ਉਹ ਆਪ ਮੁਹਾਰੇ ਆਪਣੇ ਪਿੰਡਾਂ 'ਚੋਂ ਗੱਡੀਆਂ ਲੈ ਕੇ ਤੁਰੇ ਨੇ। ਨਹੀਂ ਤਾਂ ਕਿਉਂਕਿ ਮੋਰਚੇ ਇੱਥੇ ਜੇ ਲੰਗਰ ਚੱਲਦਾ ਵੀ ਸੀਗਾ ਸ਼ਾਮ ਨੂੰ 6:30-7 ਵਜੇ ਤੱਕ ਸਮਾਪਤੀ ਕਰਕੇ ਸਾਰੇ ਆਪਣੇ ਪੜਾਅ 'ਤੇ ਜਾਂ ਕੁੱਲੀਆਂ ਝੌਂਪੜੀਆਂ 'ਚ ਚਲੇ ਜਾਂਦੇ ਸੀਗੇ ਆਰਾਮ ਕਰਨ ਲਈ। ਪਰ ਅੱਜ ਹਜੇ ਤੱਕ ਵੀ ਸੰਗਤ ਸਾਡੇ ਕੋਲ ਪ੍ਰਸ਼ਾਦਾ ਛਕਣ ਆ ਰਹੀ ਆ, ਅਤੇ ਪਹਿਲਾਂ ਵਾਲਾ ਮਾਹੌਲ ਅੱਜ ਦੁਬਾਰਾ ਸਿਰਜਿਆ ਜਾਣ ਲੱਗ ਪਿਆ, ਕਿਉਂਕਿ ਹਜੇ ਲੋਕਾਂ ਤੱਕ ਪੂਰੀ ਹਜੇ ਗੱਲ ਪਹੁੰਚੀ ਵੀ ਨਹੀਂ ਸੀ। ਹੁਣ ਕੱਲ੍ਹ ਨੂੰ ਉਮੀਦ ਆ ਕਿ ਹੋਰ ਵੀ ਵੱਧ ਚੜ੍ਹ ਕੇ ਸੰਗਤ ਮੋਰਚੇ 'ਤੇ ਪਹੁੰਚਣਾ ਸ਼ੁਰੂ ਕਰੂਗੀ। ਕਮਲਦੀਪ ਸਿੰਘ, ਤੁਸੀਂ ਦੇਖਿਆ ਵੀ ਜਿਹੜਾ ਜਿਸ ਤਰ੍ਹਾਂ ਉਹ ਵੀ ਸਮਾਂ ਸੀ ਜਦੋਂ ਮੋਰਚੇ ਦੇ ਵਿੱਚ ਰੋਜ਼ ਮਤਲਬ ਲੱਖਾਂ ਦੀ ਗਿਣਤੀ 'ਚ ਇੱਥੇ ਲੋਕਾਂ ਦੀ ਸ਼ਮੂਲੀਅਤ ਹੁੰਦੀ ਸੀ, ਖਾਸ ਕਰਕੇ ਸਿੰਘੂ ਬਾਰਡਰ 'ਤੇ। ਅਤੇ 26 ਜਨਵਰੀ ਨੂੰ ਵੀ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਚਲਾਏ ਗਏ,
ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਇੱਥੇ ਮੋਰਚੇ ਤੁਸੀਂ ਕਹਿ ਰਹੇ ਹੋ ਕਿ ਲੋਕ ਬਿਲਕੁਲ ਘਟ ਗਏ ਸੀ, ਲੋਕਾਂ ਦੀ ਜਿਹੜੀ ਮਤਲਬ ਆਵਾਜਾਈ ਹੈ ਜਾਂ ਲੋਕਾਂ ਦਾ ਆਉਣਾ ਘਟ ਗਿਆ ਸੀ। ਤਾਂ ਤੁਸੀਂ ਉਸ ਚੀਜ਼ ਦੇ ਵਿੱਚ ਜਿਹੜਾ ਫਰਕ ਦੇਖਿਆ, ਉਦੋਂ ਤੋਂ ਤੁਹਾਡੇ ਮਨ 'ਚ ਕੀ ਖਿਆਲ ਆਉਂਦੇ ਸੀ ਤੇ ਕਿਹੜੀ ਚੀਜ਼ ਨੂੰ ਤੁਸੀਂ ਕਾਰਨ ਸਮਝਦੇ ਹੋ ਕਿ ਲੋਕਾਂ ਦਾ ਜਿਹੜਾ ਇੱਥੇ ਆਉਣਾ ਆ ਉਹ ਘਟਿਆ? ਅ, ਅ, ਕਾਫੀ ਸੰਗਤ 26 ਤੋਂ ਬਾਅਦ ਘਟ ਸੀ। ਕਾਰਨ ਇਹੀ ਬਣਿਆ ਸੀ ਕਿ ਅਸੀਂ ਆਪਣੇ ਹੀ ਭੈਣ ਭਰਾਵਾਂ 'ਤੇ ਦੋਸ਼ ਜੋ ਲਾਉਣੇ ਸ਼ੁਰੂ ਕਰਤੇ ਸੀਗੇ। ਦੇਖੋ, ਮਨਮੁਟਾਵ ਹਰੇਕ ਪਰਿਵਾਰ 'ਚ ਹੁੰਦਾ ਵਾ, ਕਿਤੇ ਕੋਈ ਮਾੜਾ ਮੋਟਾ ਕਿਸੇ 'ਚ ਕਮੀ ਵੀ ਹੁੰਦੀ ਹੈ, ਕਿਸੇ 'ਤੇ ਖਾਸੀਅਤ ਵੀ ਹੁੰਦੀ ਆ। ਪਰ ਕੁਛ ਸਮਾਂ ਆਇਆ ਕਿ ਅਸੀਂ ਆਪਣੇ ਹੀ ਬੱਚਿਆਂ 'ਤੇ, ਆਪਣੇ ਹੀ ਜਵਾਕਾਂ 'ਤੇ ਦੋਸ਼ ਲਾਏ ਅਤੇ ਉਹ ਜਿਹੜੇ ਗਰੁੱਪਬਾਜੀ ਬਣ ਗਈ ਕਿ ਹਾਂਜੀ, ਕੋਈ ਉਹਨਾਂ ਨੂੰ ਚੰਗਾ ਕਹਿੰਦਾ ਸੀ, ਕੋਈ ਮਾੜਾ ਕਹਿੰਦਾ ਸੀ। ਇਹੀ ਮੁੱਖ ਕਾਰਨ ਬਣੇ ਕਿ ਅਸੀਂ ਆਪਣੀਆਂ ਚੌਧਰਾਂ ਛੱਡ ਕੇ ਚੌਧਰਾਂ ਸਾਨੂੰ ਛੱਡਣੀਆਂ ਪੈਣੀਆਂ ਸੀਗੀਆਂ। ਪਰ ਅਸੀਂ ਆਪ ਮੁਹਾਰੇ ਸੋਚਣ ਲੱਗ ਗਏ ਕਿ ਇਹ ਮੋਰਚਾ ਪਤਾ ਨਹੀਂ ਮੈਂ ਹੀ ਚਲਾਉਣਾ ਪਿਆ। ਇੱਕ ਬੰਦਾ ਆਪਣੇ ਆਪ 'ਤੇ ਜੋ ਲੈ ਕੇ ਚੱਲਣ ਲੱਗ ਗਿਆ ਸੀ ਅਤੇ ਅਸੀਂ ਬਾਕੀਆਂ ਨੂੰ ਦੋਸ਼ੀ ਕਰਾਰ ਦੇ ਕੇ ਅਤੇ ਮੋਰਚੇ ਨੂੰ ਅਸੀਂ, ਜਿਹਨੂੰ ਕਹਿੰਦੇ ਨੇ, ਇੱਕ ਅਲੱਗ ਹੀ ਰੂਪ ਰੇਖਾ ਦੇ ਦਿੱਤੀ ਸੀ। ਤੇ ਕਮਲਦੀਪ ਵੀਰ, ਜਿਹੜਾ ਮੋਰਚੇ ਦਾ ਜਜ਼ਬਾ ਆ, ਮੋਰਚੇ ਦੇ ਵਿੱਚ ਕਿਸਾਨੀ ਦਾ ਇਹ ਮੋਰਚਾ ਸੀ, ਹਰ ਧਰਮ ਦੇ ਲੋਕ ਇਸ ਮੋਰਚੇ 'ਚ ਸ਼ਾਮਲ ਸੀ। ਅਸੀਂ ਦੇਖਿਆ ਹਰਿਆਣੇ ਦਾ ਵੀ ਵੱਡਾ ਹਿੱਸਾ ਇਸ ਮੋਰਚੇ ਦੇ ਨਾਲ ਜੁੜਿਆ ਹੋਇਆ ਸੀ। ਪਰ ਜਿਹੜਾ ਮੋਰਚੇ ਦਾ ਜਜ਼ਬਾ, ਜਿਵੇਂ ਲੰਗਰ ਵੱਡੀ ਗਿਣਤੀ 'ਚ ਲੱਗੇ ਆ, ਕਾਰ ਸੇਵਾ ਵਾਲੇ ਮਹਾਂਪੁਰਸ਼ ਸਿੱਖਾਂ ਦੇ ਇੱਥੇ ਲੰਗਰ ਲਾ ਰਹੇ, ਸਿੱਖ ਸੰਸਥਾਵਾਂ ਲੰਗਰ ਲਾ ਰਹੀਆਂ ਨੇ, ਹੋਰ ਹਰ ਤਰ੍ਹਾਂ ਦੀ ਮਦਦ ਮੋਰਚੇ ਨੂੰ ਕੀਤੀ ਜਾ ਰਹੀ ਸੀ। ਉਹ ਵੀ ਸਿੱਖ ਜਿਹੜਾ ਕਿਸਾਨੀ ਨਾਲ ਸੰਬੰਧ ਨਹੀਂ ਵੀ ਸੀ ਰੱਖਦਾ, ਉਹ ਵੀ ਮੋਰਚੇ ਦਾ ਕਿਤੇ ਨਾ ਕਿਤੇ ਜੋ ਵੀ ਉਸ ਦਾ ਹਿੱਸਾ ਬਣਦਾ ਸੀ ਉਹ ਪਾ ਰਿਹਾ ਸੀ। ਤਾਂ ਜਿਹੜੀ ਇਹ ਸਿੱਖੀ ਸਪਿਰਿਟ ਇਸ ਮੋਰਚੇ ਦੇ ਵਿੱਚ ਦਿਖੀ ਆ, ਤੁਸੀਂ ਜਦੋਂ ਉਹਨੂੰ ਦੇਖਦੇ ਹੋ ਜਾਂ ਉਹਦੇ ਬਾਰੇ ਸੋਚਦੇ ਹੋ ਤਾਂ ਕਿਵੇਂ ਤੁਸੀਂ ਉਹਨੂੰ ਸ਼ਬਦਾਂ 'ਚ ਬਿਆਨ ਕਰੋਗੇ? ਜਿਵੇਂ ਮਹਾਰਾਜ ਨੇ ਕਿਹਾ, ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ, ਹੈ ਨਾ, ਸਿਧਾਂਤ ਜੋ ਮਹਾਰਾਜ ਸਾਨੂੰ ਦੇ ਕੇ ਗਏ ਨੇ ਕਿ ਸਿੱਖ ਦਾ ਕੰਮ ਹੀ ਪਹਿਲਾਂ ਕਿਰਤ ਕਰਨਾ, ਫਿਰ ਨਾਮ ਜਪਣਾ, ਵੰਡ ਛਕਣਾ। ਉਹੀ ਸਿਧਾਂਤ ਜਿੱਥੇ ਜਿੱਥੇ ਵੀ ਸਿੱਖ ਬੈਠਾ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜੀ ਜਗ੍ਹਾ 'ਤੇ ਸਿੱਖ ਬੈਠਾ ਵਾ, ਉਹ ਇਹਨਾਂ ਸਿਧਾਂਤਾਂ 'ਤੇ ਪਹਿਰਾ ਦਿੰਦਾ ਵਾ। ਹਰ ਸਿੱਖ ਆਪਣੀ ਕਿਰਤ ਕਰਦਾ ਅਤੇ ਵੰਡ ਛਕਦਾ ਅਤੇ ਨਾਮ ਜਪਦਾ ਵਾ। ਅਤੇ ਉਹੀ ਸਿਧਾਂਤ ਇੱਥੇ ਜੋ ਮਹਾਰਾਜ ਦੇ ਲੰਗਰ ਚਲਾਏ ਗਏ ਸੀ, ਉਹੀ ਸਿਧਾਂਤਾਂ ਨੂੰ ਲੈ ਕੇ ਆਪਣੇ ਵੱਲੋਂ ਜੋ ਸੰਗਤ ਘਰੇ ਬੈਠੀ ਸੀ ਜਾਂ ਬਾਹਰ ਬੈਠੀ ਆ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਆ, ਉਹਨੇ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਆਉਣ ਦਿੱਤੀ। ਅਤੇ ਇਹੀ ਕਾਰਨ ਬਣਿਆ ਕਿ ਅੱਜ ਜੋ ਪੰਜਾਬ ਹਰਿਆਣੇ 'ਚ ਜੋ ਸਿਧਾਂਤ ਸੀਗੇ ਨਾ, ਜੋ ਇੱਕ ਲੰਗਰ ਪ੍ਰਥਾ ਸੀਗੀ, ਉਹਨੂੰ ਮੁੱਖ ਰੱਖ ਕੇ ਅਸੀਂ ਅੱਜ ਮੋਰਚੇ ਨੂੰ, ਕਿਉਂਕਿ ਇਹੀ ਨਹੀਂ ਹੁੰਦਾ ਕਿ ਅਸੀਂ ਉੱਥੇ ਇੱਕ ਬਹੁਤ ਵੱਡਾ ਇਕੱਠ ਲੈ ਕੇ ਪਹੁੰਚ ਗਏ ਅਤੇ ਅਸੀਂ ਉੱਥੇ ਜਾ ਕੇ ਜੰਗ ਜਿੱਤ ਲਾਂਗੇ। ਜਿਹੜੀ ਇੱਕ ਬੈਕਬੋਨ ਹੁੰਦੀ ਆ ਨਾ ਪ੍ਰਸ਼ਾਦੇ ਪਾਣੀ ਦੀ ਜਾਂ ਹੋਰ ਸੇਵਾਵਾਂ ਹੁੰਦੀਆਂ ਨੇ, ਜੋ ਪੰਜਾਬ ਨੂੰ ਇਹ ਇੱਕ ਕਹਿੰਦੇ ਨਾ ਗੁੜਤੀ ਦੇ ਤੌਰ 'ਤੇ ਮਿਲਿਆ ਹੋਇਆ ਮਹਾਰਾਜ ਤੋਂ, ਅਤੇ ਉਹੀ ਚੀਜ਼ ਨੂੰ ਲੈ ਕੇ ਜਦੋਂ ਅਸੀਂ ਤੁਰੇ, ਤੁਸੀਂ ਦੇਖਿਆ ਹੋਣਾ ਕਿ 26 ਤੋਂ ਪਹਿਲਾਂ ਕਿ ਹੁਣ ਤੱਕ ਲੰਗਰ ਉਸੇ ਤਰ੍ਹਾਂ ਚੱਲਦੇ ਨੇ। ਅਤੇ ਕੁਛ ਟਾਈਮ ਇਹੋ ਜਿਹਾ ਆ ਗਿਆ ਸੀ ਕਿ ਕੋਈ ਚੀਜ਼ ਹੀ ਇਹੋ ਜਿਹੀ ਹੋਊਗੀ ਜਿਹੜੀ ਇੱਥੇ ਖਾਣ ਨੂੰ ਨਹੀਂ ਮਿਲਦੀ ਸੀਗੀ, ਅਤੇ ਬਹੁਤ ਸੰਗਤਾਂ ਨੇ ਸਹਿਯੋਗ ਕੀਤਾ। ਇਹੀ ਕਾਰਨ ਬਣਿਆ ਕਿ ਅਸੀਂ ਅੱਜ ਤੱਕ ਵੀ ਇੱਥੇ ਬੈਠੇ ਹਾਂ ਅਤੇ ਸੋਹਣੇ ਲੰਗਰ ਚੱਲਦੇ ਨੇ, ਅਸੀਂ ਮੋਰਚੇ ਵੱਲ ਨੂੰ ਅੱਗੇ ਨੂੰ ਸੋਹਣਾ ਵਧੇ ਹਾਂ। ਅਤੇ ਵੀਰ, ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਆ, ਮੋਰਚਾ ਠੀਕ ਆ, ਇੱਕ ਸਿਆਸੀ ਫੈਸਲਾ ਸੀ ਭਾਰਤ ਸਰਕਾਰ ਦਾ, ਉਹਦੇ ਖਿਲਾਫ ਇਹ ਮੋਰਚਾ ਲੱਗਿਆ ਅਤੇ ਉਹ ਮੋਰਚਾ ਜਿੱਤਿਆ ਗਿਆ, ਬਸ ਕਾਗਜ਼ੀ ਕਾਰਵਾਈ ਹੋਣੀ ਬਾਕੀ ਰਹਿ ਗਈ ਆ। ਅਤੇ ਜਿਹੜਾ ਉਸ ਦੇ ਨਾਲ ਸਿੱਖੀ ਸਿਧਾਂਤਾਂ ਦੀ, ਚਾਹੇ ਲੰਗਰ ਦੀ ਗੱਲ ਹੋਵੇ ਜਾਂ ਫਿਰ ਜਿਵੇਂ ਸਿੱਖਾਂ ਦੇ ਲੜਨ ਦਾ ਜਜ਼ਬਾ ਆ ਜਿਹੜਾ, ਉਹ ਵੀ ਦੇਖਿਆ ਕਿ ਜਿਹੜੀ ਬਾਕੀ ਵੀ ਧਰਮਾਂ ਦੇ ਲੋਕ ਸੀ ਜਾਂ ਬਾਕੀ ਹੋਰ ਸੂਬਿਆਂ ਦੇ ਲੋਕ ਸੀ, ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੇ ਵਿੱਚ ਮਾਣ ਮਹਿਸੂਸ ਕਰ ਰਹੇ ਸੀ। ਤਾਂ ਜਿਹੜਾ ਪ੍ਰਚਾਰ ਪ੍ਰਸਾਰ ਹੋਇਆ, ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਿੱਖੀ ਦੇ ਵਿੱਚ ਵਾਧੇ ਵਿੱਚ ਇਹ ਸੰਘਰਸ਼ ਜਿਹੜਾ ਆ ਉਹ ਰੋਲ ਨਿਭਾ ਰਿਹਾ? ਦੇਖੋ, ਜਿਹੜਾ ਇਹ ਸੰਘਰਸ਼ ਆ ਨਾ, ਇਹ ਪੰਜਾਬ ਨੂੰ ਜਾਂ ਜੋ ਪੰਜਾਬ ਦਾ ਜੰਮਿਆ, ਇਹ ਸਾਨੂੰ ਸਾਡੇ ਇਤਿਹਾਸ ਤੋਂ, ਸਾਡੇ ਗੁਰੂਆਂ ਪੀਰਾਂ ਤੋਂ ਹੀ ਮਿਲੇ। ਜੋ ਅਸੀਂ ਜੰਗ ਯੁੱਧ ਆਪਣੇ ਮਹਾਰਾਜ ਦਾ ਇਤਿਹਾਸ ਪੜ੍ਹਿਆ ਸੁਣਿਆ, ਹੈ ਨਾ, ਅਤੇ ਸਾਨੂੰ ਉਹਦੇ ਤੋਂ ਹੀ ਮਿਲਿਆ ਸੀ। ਬਾਕੀ ਰਹੀ ਗੱਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ, ਮੈਨੂੰ ਜਿੱਥੇ ਤੱਕ ਮੈਂ ਸੋਚਦਾ ਕਿ ਇਹ ਮੋਰਚੇ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ ਵਾ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੇ ਕਈ ਹਰਿਆਣੇ ਦੇ ਜਿਹੜੇ ਜਾਟ ਸਿੱਖ ਸੀਗੇ, ਹੈ ਨਾ, ਉਹਨਾਂ ਨੇ ਅੰਮ੍ਰਿਤ ਛਕ ਲਿਆ, ਗੁਰਸਿੱਖ ਬਣ ਗਏ, ਕਈਆਂ ਨੇ ਦਾੜੀ ਕੇਸ ਰੱਖੇ, ਅਤੇ ਬਹੁਤ ਕੁਝ ਚੇਂਜ ਆਇਆ ਕਿਉਂਕਿ ਉਹਨਾਂ ਨੇ ਇੱਥੇ ਰਹਿ ਕੇ ਦੇਖਿਆ ਕਿ ਜਿਹੜਾ ਜਜ਼ਬਾ ਨਾ ਸਿੱਖੀ 'ਚ ਆ, ਉਹ ਹੋਰ ਕਿਸੇ ਚੀਜ਼ 'ਚ ਹੈ ਨਹੀਂ। ਅਤੇ ਉਹਨਾਂ ਨੇ ਆਪਣੇ ਆਪ 'ਚ ਕਈ ਸਿੰਘਾਂ ਨੇ ਇੱਥੇ ਸਾਡੇ ਲੰਗਰ 'ਚ ਕਈ ਇਹੋ ਜਿਹੇ ਮੱਕੀ ਨੌਜਵਾਨ ਸੀਗੇ ਜਿਹੜੇ ਪਹਿਲਾਂ ਦਾੜੀ ਕੇਸ ਕਤਲ ਕਰਦੇ ਸੀ ਅਤੇ ਅੱਜ ਪੂਰੇ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਬਣ ਕੇ ਸਾਡੇ ਮੋਰਚੇ 'ਚ ਇੱਥੇ ਲੰਗਰ 'ਚ ਆਉਂਦੇ ਨੇ, ਜਾਂ ਕਿਸਾਨ ਇੱਥੇ ਸਿੰਘੂ ਬਾਰਡਰ 'ਤੇ ਆਪਣੀਆਂ ਹਾਜ਼ਰੀਆਂ ਲਵਾਉਣ ਆਉਂਦੇ ਨੇ। ਇਹੀ ਕਾਰਨ ਬਣਿਆ ਕਿ ਸਿੱਖੀ
ਪ੍ਰਚਾਰ ਤੇ ਪ੍ਰਸਾਰ 'ਚ ਇਹ ਮੋਰਚੇ ਨੇ ਕਾਫੀ ਯੋਗਦਾਨ ਪਾਇਆ। ਵੀਰ ਤੁਸੀਂ ਜਦੋਂ ਇੱਥੇ ਆਏ ਆਪਾਂ 26 ਨਵੰਬਰ ਨੂੰ, ਉਸ ਤੋਂ ਬਾਅਦ ਅੱਜ ਦਾ ਇਹ ਦਿਨ ਆ, ਮਤਲਬ ਤੁਸੀਂ ਇੱਕ ਲੰਮਾ ਐਕਸਪੀਰੀਅੰਸ ਰਿਹਾ ਇੱਥੇ ਸੇਵਾ ਕਰਨ ਦਾ ਵੀ, ਮੋਰਚੇ 'ਚ ਵਿਚਰਨ ਦਾ ਵੀ। ਇਸ ਐਕਸਪੀਰੀਅੰਸ ਤੋਂ ਕੁਛ ਨਾ ਕੁਛ ਬੰਦਾ ਸਿੱਖਦਾ ਜ਼ਰੂਰ ਆ, ਉਹਦੇ ਆਪਣੇ ਤਜਰਬਿਆਂ ਦੇ ਵਿੱਚ, ਆਪਣੇ ਅਹਿਸਾਸਾਂ ਦੇ ਵਿੱਚ ਕੋਈ ਤਬਦੀਲੀ ਹੁੰਦੀ ਆ। ਤਾਂ ਤੁਹਾਡੇ ਤਜਰਬਿਆਂ, ਅਹਿਸਾਸਾਂ ਦੇ ਵਿੱਚ ਕੀ ਤਬਦੀਲੀ ਆਈ, ਜਾਂ ਕੋਈ ਐਕਸਪੀਰੀਅੰਸ ਦੀ ਕੀ ਤੁਸੀਂ ਜਦੋਂ ਸੋਚਦੇ ਹੋ ਆਪਣੇ ਮਨ 'ਚ, ਤਾਂ ਕੋਈ ਬਦਲਾਅ ਜਿਹੜਾ ਤੁਹਾਨੂੰ ਲੱਗਿਆ ਹੋਵੇ ਵੀ ਹਾਂ ਇਹ ਚੀਜ਼ ਮੈਂ ਮਤਲਬ ਇੱਕ ਬਦਲਾਅ ਮੇਰੇ 'ਚ ਆਇਆ? ਆਪਣੇ ਆਪ 'ਚ ਤਾਂ ਬਦਲਾਅ ਇਹੀ ਹੈ ਕਿ ਜਿਵੇਂ ਹੁਣ ਅਸੀਂ ਸਬਰ ਤੇ ਸੰਤੋਖ ਨਾਲ ਇੱਥੇ ਰਹਿ ਕੇ ਮੋਰਚਾ ਜਿੱਤਿਆ, ਤੇ ਇਹ ਚੀਜ਼ ਦਾ ਬੜਾ ਇੱਥੇ ਜਾ ਰਹਿ ਕੇ ਸਿੱਖਿਆ ਗਿਆ ਕਿ ਆਪਾਂ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਅਸੀਂ ਫੈਸਲਾ ਇੱਕਦਮ ਭਾਲਦੇ ਹਾਂ ਕਿ ਅੱਜ ਹੀ ਜੋ ਹੋ ਜੇ, ਅੱਜ ਹੀ ਫੈਸਲਾ ਹੋ ਜੇ, ਪਰ ਨਹੀਂ, ਸੋਹਣਾ ਹੋਇਆ, ਸਬਰ ਸੰਤੋਖ ਨਾਲ ਹੋਇਆ। ਕਈ ਜਾਨਾਂ ਵੀ ਗਵਾਈਆਂ, ਚਲੋ ਜਿੱਦਾਂ ਮਹਾਰਾਜ ਨੂੰ ਮਨਜ਼ੂਰ, ਪਰ ਮੋਰਚੇ ਨੇ ਕਾਫੀ ਕੁਛ ਦਿੱਤਾ ਵੀ ਆ ਤੇ ਅਸੀਂ ਅੱਗੇ ਵੱਲ ਨੂੰ ਵਧੇ ਹਾਂ। ਇੱਕ ਇਹ ਵੀ ਦੇਖਣ 'ਚ ਆਇਆ ਮੋਰਚੇ ਦੇ ਵਿੱਚ ਕਿ ਜਦੋਂ ਨਿਸ਼ਾਨ ਸਾਹਿਬਾਂ ਦੀ ਗੱਲ ਸੀ, ਕਿ ਉਹ ਸਮਾਂ ਸੀ ਜਦੋਂ ਇੱਕ ਹੁੰਦਾ ਵੀ ਨਿਸ਼ਾਨ ਜਿਹੜਾ ਸਿੱਖ ਕੌਮ ਦੀ ਇੱਕ ਅਸੀਂ ਕਹਿ ਸਕਦੇ ਹਾਂ ਪਛਾਣ ਆ, ਇੱਕ ਚਿੰਨ੍ਹ ਆ, ਅਤੇ ਸਿੱਖਾਂ ਨੇ ਇੱਥੇ ਆਪਣੇ ਨਿਸ਼ਾਨ ਸਾਹਿਬ ਜਿਹੜੇ ਲਾਏ। ਇਹ ਵੀ ਸੀ ਕਿ ਤੁਹਾਡੇ 'ਤੇ ਵੀ ਮਤਲਬ ਇਹ ਗੱਲ ਆਉਂਦੀ ਸੀ ਕਿ ਕਮਲਦੀਪ ਹੋਰਾਂ ਨੇ ਦੇਖੋ ਜੀ ਨਿਸ਼ਾਨ ਸਾਹਿਬ ਜਿਹੜੇ ਆ ਉਹ ਸੰਗਤਾਂ ਦੇ ਵਿੱਚ ਵੰਡੇ ਆ, ਜਾਂ ਇਹ ਗੱਲ ਹੋਈ ਕਿ ਹਾਂ ਨਿਸ਼ਾਨ ਸਾਹਿਬ ਇੱਥੇ ਮਤਲਬ ਲਾਏ ਜਾ ਰਹੇ ਆ। ਤਾਂ ਉਸ ਤੋਂ ਬਾਅਦ ਤੁਹਾਨੂੰ ਵੀ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ, ਤਾਂ ਉਹ ਜਿਹੜਾ ਸਾਰਾ ਅਹਿਸਾਸ ਸੀ ਉਹਦੇ ਬਾਰੇ ਵੀ ਦੱਸੋ ਵੀ ਉਹ ਕਿਹੋ ਜਿਹਾ ਸਮਾਂ ਸੀ, ਜਾਂ ਕੀ ਕੀ ਗੱਲਾਂ ਕਹੀਆਂ ਗਈਆਂ ਅਤੇ ਕੀ ਤੁਸੀਂ ਮਹਿਸੂਸ ਕਰਦੇ ਸੀ? ਬਿਲਕੁਲ, ਜਦੋਂ 26 ਜਨਵਰੀ ਵੇਲੇ ਕਾਫੀ ਇੱਥੇ ਮਾਹੌਲ ਗਰਮਾਇਆ ਹੋਇਆ ਸੀਗਾ, ਤੇ ਲੰਗਰ ਤੇ ਕਈ ਸਿੰਘਾਂ ਵੱਲੋਂ ਇੱਥੇ ਸੇਵਾਵਾਂ ਭੇਜੀਆਂ ਗਈਆਂ ਨਿਸ਼ਾਨ ਸਾਹਿਬਾਂ ਦੀਆਂ, ਤੇ ਇੱਥੋਂ ਜਿੰਨਾ ਹੋ ਸਕਿਆ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਚਲੋ ਕੁਛ ਦੋਸ਼ ਵਿਦੋਸ਼ ਲੱਗੇ ਇੱਥੇ ਕਿ ਹਾਂਜੀ ਉੱਥੇ ਨਿਸ਼ਾਨ ਸਾਹਿਬ ਚਲਾਤਾ 26 ਜਨਵਰੀ ਨੂੰ ਲਾਲ ਕਿਲ੍ਹੇ ਤੇ, ਜਾਂ ਕੁਛ ਇੱਥੇ ਕੁਛ ਆਗੂਆਂ ਵੱਲੋਂ ਜਿਨ੍ਹਾਂ ਨੂੰ ਅਸੀਂ ਕਾਮਰੇਡ ਵੀ ਕਹਿ ਲੈਂਦੇ ਹਾਂ, ਤੇ ਉਹਨਾਂ ਨੇ ਵੀ ਸਾਡੇ ਤੇ ਦੋਸ਼ ਲਾਏ ਕਿ ਜੀ ਇਹਨੂੰ ਮੋਰਚੇ ਨੂੰ ਰੰਗ ਹੋਰ ਦੇ ਰਹੇ ਨੇ, ਕਿ ਜਿਵੇਂ ਕੋਈ ਖਾਲਿਸਤਾਨੀ ਕਹਿ ਦੇ, ਕੋਈ ਹਰੇਕ ਨੇ ਆਪਦੇ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਸਾਡੇ ਤੇ ਵੀ ਦੋਸ਼ ਲੱਗੇ ਕਿ ਇਹ ਮੋਰਚੇ ਨੂੰ ਖਰਾਬ ਕਰਦੇ ਪਏ ਨੇ। ਕਈਆਂ ਨੇ ਸਾਨੂੰ ਇੱਥੇ ਆ ਕੇ ਵੀ ਗਿਆ, ਮਾਹੌਲ ਉਹ ਬਹੁਤ ਬਦਲਿਆ ਗਿਆ, ਸਾਡੇ ਵਿਰੁੱਧ ਵੀ ਖੜਾ ਕੀਤਾ ਗਿਆ, ਤੇ ਪਰ ਚਲੋ ਮਹਾਰਾਜ ਮੂਹਰੇ, ਕਿਉਂਕਿ ਨਿਸ਼ਾਨ ਸਾਹਿਬ ਤੋਂ ਵੱਧ ਕੇ ਸਾਡੇ ਲਈ ਹੋਰ ਕੋਈ ਨਿਸ਼ਾਨ ਹੀ ਨਹੀਂ ਹੈਗਾ, ਤੇ ਅਸੀਂ ਮਹਾਰਾਜ ਨੂੰ ਸਮਰਪਿਤ ਹਾਂ, ਤੇ ਅਸੀਂ ਆਪਣਾ ਜੋ ਘਰ ਸੀਗਾ ਅਸੀਂ ਉਹ ਕਰੀ ਗਏ, ਤੇ ਬਾਕੀ ਮਹਾਰਾਜ ਨੇ ਸਾਡੀ ਆਪ ਰੱਖਿਆ ਕੀਤੀ ਆ, ਤੇ ਅੱਜ ਤੁਹਾਡੇ ਸਾਹਮਣੇ ਆ, ਤੇ ਮੋਰਚਾ ਵੀ ਫਤਿਹ ਹੋਇਆ ਵਾ, ਤੇ ਸਾਡੇ ਨਿਸ਼ਾਨ ਵੀ ਅੱਜ ਉਸੇ ਤਰ੍ਹਾਂ ਝੂਲਦੇ ਪਏ ਨੇ, ਤੇ ਮਹਾਰਾਜ ਨੇ ਚੜ੍ਹਦੀ ਕਲਾ ਨਾਲ। ਇੱਕ ਹੋਰ ਅੱਜ ਬੜਾ ਸੋਹਣਾ ਮੈਨੂੰ ਜਿੱਥੇ ਤੱਕ ਫੀਲ ਹੋ ਰਿਹਾ ਵਾ ਕਿ ਜਿਵੇਂ ਲੋਕਾਂ ਨੇ ਸਾਡੇ ਤੇ ਦੋਸ਼ ਲਾਏ ਸੀਗੇ ਕਿ ਇਹ ਪਤਾ ਨਹੀਂ ਖਾਲਿਸਤਾਨੀ ਰੰਗ ਦਿੰਦੇ ਨੇ ਮੋਰਚੇ ਨੂੰ, ਤੇ ਅੱਜ ਮਹਾਰਾਜ ਨੇ ਜਿਹੜੀ ਜਿੱਤ ਆ ਨਾ ਉਹ ਸਿੱਖਾਂ ਦੀ ਝੋਲੀ 'ਚ ਹੀ ਪਾਈ ਆ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਸਿੱਖਾਂ ਨੂੰ ਹੀ ਮਾਣ ਦਿੱਤਾ ਵਾ, ਤੇ ਇਹੀ ਗੱਲ ਨੇ ਕਈਆਂ ਦੀਆਂ ਅੱਜ ਬੋਲਤੀਆਂ ਬੰਦ ਕਰਾਤੀਆਂ, ਤੇ ਉਹਨਾਂ ਨੂੰ ਵੀ ਸ਼ਾਇਦ ਜਵਾਬ ਨਹੀਂ ਆਉਂਦਾ ਹੋਊਗਾ ਕਿ ਇਹ ਜਿੱਤ ਗਈ ਕਿੱਧਰ ਨੂੰ, ਕਿ ਸਾਡੇ ਹੱਥ 'ਚ ਆਉਂਦੀ ਇਹ ਜਿੱਤ ਪਾਸਾ ਸਿੱਖਾਂ ਦਾ ਲੈ ਗਈ। ਮਤਲਬ ਇਹ ਰੰਗ ਕਰਤਾਰ ਦੇ ਵਾਲੀ ਗੱਲ ਆ ਜਿਹੜੀ, ਤੇ ਜਿਹੜੀ ਗੱਲ ਮਤਲਬ ਇੱਕ ਇਹ ਬੜਾ ਆ ਵੀ ਜਿਹੜਾ ਸਿੱਖ ਜਿਹੜਾ ਭਵਿੱਖ ਆ ਸਿੱਖਾਂ ਦਾ, ਸਿੱਖਾਂ ਦੇ ਇਸ ਖਿੱਤੇ ਦੇ ਵਿੱਚ ਕਈ ਸੰਘਰਸ਼ ਲੜੇ। 1947 'ਚ ਜਦੋਂ ਤੋਂ ਇਹ ਨਿਜ਼ਾਮ ਬਣਿਆ, ਸਿੱਖ ਲੜਦੇ ਯਾਰ, ਕਦੇ ਪੰਜਾਬੀ ਸੂਬੇ ਲਈ, ਕਦੇ ਆਪਣੇ ਕਿਸੇ ਹੱਕ ਲਈ, ਕਦੇ ਕਿਸੇ ਹੱਕ ਲਈ। ਇਹ ਸਾਰੇ ਸਮੇਂ ਦੌਰਾਨ ਅਕਾਲ ਤਖਤ ਸਾਹਿਬ ਵੀ ਢੱਠਾ, ਸਿੱਖਾਂ ਦੀ ਨਸਲਕੁਸ਼ੀ ਵੀ ਹੋਈ, ਬੜੇ ਸਿੱਖ ਨੌਜਵਾਨ ਜਿਹੜੇ ਆ ਝੂਠੇ ਪੁਲਿਸ ਮੁਕਾਬਲਿਆਂ 'ਚ ਵੀ ਕਤਲ ਹੋਏ, ਬੜਾ ਕੁਛ ਹੋਇਆ। ਤੇ ਅੱਜ ਤੁਸੀਂ ਇੱਥੇ ਬੈਠੇ ਹੋ, ਹੋਰ ਵੱਖ-ਵੱਖ ਜਿਵੇਂ ਕਹਿੰਦੇ ਆ ਕਾਰਜ ਖੇਤਰ ਹੁੰਦੇ ਆ, ਉਹਨਾਂ ਦੇ ਵਿੱਚ ਨੌਜਵਾਨ, ਉਹ ਸਾਰੀ ਇੱਕ ਕੌਮੀ ਅਗਵਾਈ ਹੁੰਦੀ ਆ ਇੱਕ ਸਮੁੱਚਤਾ ਦੇ ਵਿੱਚ। ਜਦੋਂ ਅਸੀਂ ਦੇਖਦੇ ਹਾਂ ਤਾਂ ਤੁਸੀਂ ਇੱਕ ਜੇ ਇੱਥੇ ਲੰਗਰ ਨੂੰ ਰਿਪਰਜੈਂਟ ਕਰ ਰਹੇ ਹੋ, ਜਾਂ ਜਿਵੇਂ ਆਪਣੇ ਕਾਰ ਸੇਵਾ ਦੇ ਵੀ ਜਿਹੜਾ ਲਾਂਗਰੀ ਹੁੰਦਾ ਆ ਉਹ ਸਭ ਤੋਂ ਵੱਡਾ ਜਥੇਦਾਰ ਮੰਨਿਆ ਜਾਂਦਾ ਕਿ ਹਾਂ ਉਹੀ ਜਥੇਦਾਰ ਆ, ਤਾਂ ਜਿਹੜਾ ਮਤਲਬ ਤੁਹਾਡਾ ਇੱਕ ਰੋਲ ਆ ਪੰਥ ਦੇ ਵਿੱਚ, ਤੁਸੀਂ ਇੱਕ ਨੌਜਵਾਨ ਹੋ, ਤਾਂ ਤੁਸੀਂ ਪੰਥ ਦਾ ਜਿਹੜਾ ਭਵਿੱਖ ਆ, ਮਤਲਬ ਚਾਹੇ ਉਹ ਸਿਆਸੀ ਹੋਵੇ ਜਾਂ ਸਮਾਜਿਕ ਹੋਵੇ, ਧਾਰਮਿਕ ਹੋਵੇ, ਕਿਉਂਕਿ ਅੱਜ ਬੜਾ ਨਿਘਾਰ ਅਸੀਂ ਦੇਖਦੇ ਹਾਂ ਸਾਰੀਆਂ ਸੰਸਥਾਵਾਂ ਦੇ ਵਿੱਚ ਡਿਸਕ੍ਰੈਡਿਟ ਸਾਰੀਆਂ ਸੰਸਥਾਵਾਂ ਹੋ ਰਹੀਆਂ ਨੇ, ਤਾਂ ਪੰਥ ਦਾ ਭਵਿੱਖ ਕੀ ਦੇਖ ਰਹੇ ਹੋ? ਭਵਿੱਖ ਇਹੀ ਹੈ ਕਿ ਜਿੰਨੇ ਵੀ ਨੌਜਵਾਨ ਨੇਗੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿੰਨੀ ਕੁ ਉਹ ਆਪਣੀ ਕੌਮ ਲਈ, ਹੁਣ ਅੱਜ ਅਸੀਂ ਸੋਚਿਆ ਵੀ ਨਹੀਂ ਸੀਗਾ ਕਿ ਇੰਨਾ ਨੌਜਵਾਨ ਸਿੱਖੀ ਲਈ ਤਤਪਰ ਰਹੂਗਾ, ਜਾਂ ਅਸੀਂ ਜਿਵੇਂ ਆਪਣੇ ਤੇ ਨਸ਼ਿਆਂ ਦੇ ਦੋਸ਼ ਲਾਏ ਜਾਂਦੇ ਸੀਗੇ,
ਪਰ ਨਹੀਂ, ਇਦਾਂ ਦਾ ਹੈ ਨਹੀਂ ਕੁਛ। ਹੁਣ ਜਿਹਦੀ ਵੀ ਜਿੱਥੇ ਜ਼ਿੰਮੇਵਾਰੀ ਬਣਦੀ ਆ, ਇਹ ਮੋਰਚੇ ਨੇ। ਜਿਵੇਂ ਸਾਨੂੰ ਪਹਿਲਾਂ ਸਾਡੀਆਂ ਜੰਗਾਂ ਯੁੱਧਾਂ ਨੇ ਸਾਨੂੰ ਇੱਕ ਕਹਿੰਦੇ ਆ ਨਾ ਕਿ ਐਗਜ਼ਾਮਪਲਾਂ ਦਿੱਤੀਆਂ ਨੇਗੀਆਂ, ਤੇ ਮੋਰਚੇ ਨੇ ਵੀ ਸਾਨੂੰ ਬਹੁਤ ਵੱਡੀ ਐਗਜ਼ਾਮਪਲ ਦਿੱਤੀ ਆ। ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖ ਕੇ ਜੋ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਚਾਹੇ ਮੇਰੀ ਚਾਹੇ ਤੁਹਾਡੀ, ਜੋ ਜਿੱਥੇ ਆਪਣਾ ਇੱਕ ਸਿੱਖ ਬੈਠਾ, ਪੰਜਾਬੀ ਨੌਜਵਾਨ ਬੈਠਾ, ਪੰਜਾਬੀ ਭਾਈਚਾਰਾ ਬੈਠਾ, ਉਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਿੱਥੇ ਵੀ ਬੈਠਾ, ਉੱਥੇ ਆਪਣੇ ਵੱਲੋਂ ਸੋਹਣੇ ਕਾਰਜ ਕਰਨੇ ਚਾਹੀਦੇ ਨੇ। ਇਹਦਾ ਭਵਿੱਖ ਤਾਂ ਹੀ ਅੱਗੇ ਅਸੀਂ ਲਿਜਾ ਸਕਦੇ ਹਾਂ, ਨਹੀਂ ਤਾਂ ਇੱਕ ਦੂਜੇ ਦੇ ਮੋਢਿਆਂ ਤੇ ਸਿੱਟ ਕੇ ਅਸੀਂ ਕਦੇ ਇਸ ਚੀਜ਼ ਨੂੰ ਅੱਗੇ ਨਹੀਂ ਲਿਜਾ ਸਕਦੇ। ਕਿਉਂਕਿ ਅੱਜ ਮੈਂ ਕਹਦਾ ਕਿ ਤੁਸੀਂ ਕਰ ਸਕਦੇ ਹੋ, ਉਹਨੇ ਕਹਿਣਾ ਜੀ ਤੁਸੀਂ ਕਰ ਸਕਦੇ ਹੋ। ਇੱਦਾਂ ਨਹੀਂ, ਸਾਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਹੈ। ਬਿਲਕੁਲ। ਤੇ ਵੀਰ ਕਮਲਦੀਪ ਸਿੰਘ ਹੋਰਾਂ ਨਾਲ ਜਿਹੜੀ ਇਹ ਗੱਲਬਾਤ ਆ ਸਾਰੀ, ਇਹਨਾਂ ਨੂੰ ਕਮਲਦੀਪ ਸਿੰਘ ਜੁਝਾਰੂ ਕਰਕੇ ਅਸੀਂ ਬੁਲਾਉਂਦੇ ਆ। ਤੇ ਉਹ ਜੁਝਾਰੂਪੁਣਾ ਜਿਹੜਾ ਆ ਉਹ ਇੱਥੇ ਮੈਦਾਨ 'ਚ ਵੀ, ਜਿਹੜਾ ਇਹ ਸੰਘਰਸ਼ ਦਾ ਮੈਦਾਨ ਸੀ, ਉਸ ਵਿੱਚ ਵੀ ਦਿਖਿਆ ਕਿ ਲਗਾਤਾਰ ਡਟੇ ਹੋਏ ਨੇ। ਆ ਜੋ ਆਪਣੀ ਜ਼ਿੰਮੇਵਾਰੀ ਸੀ, ਜੋ ਆਪਣੀਆਂ ਸੇਵਾਵਾਂ ਸੀ, ਭਾਵੇਂ ਬੜਾ ਕੁਝ ਕਿਹਾ ਗਿਆ, ਬੜੇ ਸਵਾਲ ਖੜੇ ਕੀਤੇ ਗਏ, ਪਰ ਇਹ ਮੈਦਾਨ ਦੇ ਵਿੱਚ ਡਟੇ ਰਹੇ ਤੇ ਡਟੇ ਹੋਏ ਨੇ। ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਿਵੇਂ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਜਿੱਤ ਆ ਪੰਥ ਦੀ ਝੋਲੀ ਪਈ ਆ, ਜਿਹੜਾ ਉਹ ਦੇਗ ਤੇਗ ਫਤਿਹ, ਪੰਥ ਕੀ ਜੀਤ ਦਾ ਜਿਹੜਾ ਨਾਰਾ ਸਿੱਖ ਬੁਲੰਦ ਕਰਦੇ ਰਹੇ ਨੇ, ਉਹ ਫੇਰ ਬੁਲੰਦ ਹੋਇਆ ਆ, ਜਿਹਦੇ ਵਿੱਚ ਦੇਗ ਜਿਹੜੀ ਆ ਉਸ ਦਾ ਇੱਕ ਵੱਡਾ ਜਿਹੜਾ ਰੋਲ ਆ ਇਸ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲਿਆ। ਵੀ ਉਹ ਨਾਰਾ ਜਿਹੜਾ ਆ ਉਹ ਅਸੀਂ ਕਹਿੰਦੇ ਜ਼ਰੂਰ ਸੀ, ਲਾਉਂਦੇ ਜ਼ਰੂਰ ਸੀ, ਪਰ ਜਿਹੜੇ ਉਹਦੇ ਅਰਥ ਨੇ ਉਹ ਇਸ ਸੰਘਰਸ਼ ਦੇ ਵਿੱਚ ਪ੍ਰਤੱਖ ਰੂਪ 'ਚ ਉਹ ਸਾਹਮਣੇ ਪ੍ਰਗਟ ਹੋਏ ਨੇ ਤੇ ਸਾਹਮਣੇ ਦਿਖੇ ਨੇ। ਤੇ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ, ਜੋ ਇਸ ਨੌਜਵਾਨ ਵੀਰ ਦੇ ਵਿਚਾਰ ਨੇ, ਉਹਨਾਂ ਦੀ ਤੁਹਾਡੇ ਨਾਲ ਸਾਂਝ ਪਵਾਈ ਆ। ਹੋਰ ਵੀ ਇਸ ਤਰ੍ਹਾਂ ਜਿਹੜੇ ਸੰਘਰਸ਼ ਦੇ ਵਿੱਚ ਜੁੜੇ ਹੋਏ ਲੋਕ ਨੇ ਜਾਂ ਹੋਰ ਸਰਗਰਮੀਆਂ ਹੋ ਰਹੀਆਂ ਨੇ, ਉਹਨਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਪੇਸ਼ ਹੁੰਦੇ ਰਹਾਂਗੇ। TV 84 ਦੇਖਣ ਲਈ ਬਹੁਤ ਬਹੁਤ ਧੰਨਵਾਦ। ਵੀਰ ਕਮਲਦੀਪ ਸਿੰਘ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।